ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਇੱਧਰ ਸੈਂਟਰਲ ਵੈਲੀ ਤੇ ਡਾਊਨ ਸਾਊਥ ਕਾਫੀ ਤੇਜ਼ ਹਵਾਵਾਂ ਜਿਹੜੀਆਂ ਉਹ ਵਗੀਆਂ। 152 ਤੇ 99 ਦਾ ਜਿੱਥੇ ਜੰਕਸ਼ਨ ਆ ਉੱਥੇ 152 ਦੇ ਉੱਤੇ ਕਿਉਂਕਿ ਖੇਤ ਜ਼ਿਆਦਾ ਨੇ ਤੇ ਉੱਥੇ ਡਸਟ ਬਾਲ ਬਹੁਤ ਹੋਏ ਤੇ ਜ਼ੀਰੋ ਵਿਜ਼ਿਬਿਲਟੀ ਇੱਕ ਟਾਈਮ ਦੇ ਉੱਤੇ ਬਣ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ ਸਵੇਰੇ 11 ਵਜੇ ਹੀ ਉਹਨਾਂ ਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਅੱਧਾ ਦਰਜਨ ਤੋਂ ਵੱਧ ਐਕਸੀਡੈਂਟ ਹੋਏ। ਖੁਸ਼ਕਿਸਮਤੀ ਦੇ ਨਾਲ ਕਿਸੇ ਨੂੰ ਸੱਟ ਚੋਟ ਉਸ ਦੇ ਵਿੱਚ ਨਹੀਂ ਲੱਗੀ। ਇੱਕ ਐਕਸੀਡੈਂਟ ਦੇ ਵਿੱਚ CHP ਦੀ ਗੱਡੀ ਵੀ ਜਿਹੜੀ ਉਹ ਸ਼ਾਮਲ ਸੀ, ਜਿੱਥੇ ਉਹ ਖੜੀ ਸੀ ਤੇ ਪਿੱਛੋਂ ਆ ਕੇ ਉਹਨਾਂ ਦੀ ਗੱਡੀ ਦੇ ਵਿੱਚ ਕੋਈ ਵੱਜਾ ਤੇ ਖੁਸ਼ਕਿਸਮਤੀ ਦੇ ਨਾਲ ਅਫਸਰ ਜਿਹੜਾ ਆ ਉਸ ਟਾਈਮ ਦੇ ਵਿੱਚ ਗੱਡੀ 'ਚ ਬੈਠਾ ਨਹੀਂ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ ਫਾਰਮਰਸ ਆ ਉਹਨਾਂ ਨੇ ਪ੍ਰੋਐਕਟਿਵਲੀ ਕੰਮ ਸ਼ੁਰੂ ਕਰਦੇ ਹੋਏ ਜਿਹੜੇ ਇਸ ਸਟ੍ਰੈਚ ਦੇ ਉੱਤੇ ਜਿੰਨੇ ਵੀ ਖੇਤ ਸੀ ਉਹਨਾਂ ਉੱਤੇ ਪਾਣੀ ਦੀਆਂ ਬੁਛਾਰਾਂ ਜਿਹੜੀਆਂ ਉਹ ਕੀਤੀਆਂ। ਪਾਣੀ ਛਿੜਕਿਆ ਜਿਸ ਦੇ ਨਾਲ ਮਿੱਟੀ ਘੱਟਾ ਉੱਡਣਾ ਜਿਹੜਾ ਆ ਉਹ ਬੰਦ ਹੋਇਆ। ਉਧਰ ਮੋਹਾਵੇ ਡੈਜ਼ਰਟ ਵਾਲੇ ਪਾਸੇ ਸਭ ਨੂੰ ਪਤਾ ਵੀ ਉੱਥੇ ਵੀ ਤੇਜ਼ ਹਵਾਵਾਂ ਬਹੁਤ ਹੁੰਦੀਆਂ। ਅੱਜ ਦੀਆਂ ਵੀਡੀਓਜ਼ ਬਹੁਤ ਉੱਥੋਂ ਦੀਆਂ ਵਾਇਰਲ ਹੋ ਰਹੀਆਂ ਆ, ਜਿੱਥੇ ਕਈ ਟਰੱਕ ਜਿਹੜੇ ਆ ਉਹ ਤੇਜ਼ ਹਵਾ ਦੇ ਚੱਲਦਿਆਂ ਪਲਟ ਗਏ ਹੈਗੇ ਆ। ਉੱਥੋਂ ਦੇ ਇੱਕ CHP ਦੇ ਆਫਿਸਰ ਨੇ ਉਹ ਵੀਡੀਓ ਬਣਾ ਕੇ ਜਿਹੜੀ ਉਹ ਪਾਈ ਆ, ਜਿਸ ਦੇ ਵਿੱਚ ਉਹ ਆਖ ਰਹੇ ਆ ਵੀ ਜਦੋਂ ਇੰਨੀਆਂ ਤੇਜ਼ ਹਵਾਵਾਂ ਹੁੰਦੀਆਂ ਆ, ਵੱਡੀਆਂ ਗੱਡੀਆਂ ਖਾਸ ਕਰਕੇ ਟਰੱਕਾਂ ਦੇ ਉੱਤੇ ਉਹਨਾਂ ਦਾ ਜ਼ੋਰ ਜਿਹੜਾ ਉਹ ਜ਼ਿਆਦਾ ਹੁੰਦਾ ਆ, ਜਿਸ ਕਰਕੇ ਖਤਰਾ ਜਿਹੜਾ ਉਹ ਬਣ ਜਾਂਦਾ ਆ। ਮਲਟੀਪਲ ਟਰੱਕਸ ਜਿਹੜੇ ਆ ਉੱਥੇ ਮੁਹਾਵੇ ਦੇ ਉਸ ਫਰੀਵੇ ਦੇ ਉੱਤੇ ਜਿਹੜੇ ਉਹ ਉਲਟੇ ਹੋਏ ਸੀਗੇ। ਸਾਈਡ 'ਤੇ ਜਿਹੜੇ ਉਹ ਡਿੱਗੇ ਪਏ ਸੀਗੇ। ਕਿਸੇ ਨੂੰ ਇੰਜਰੀ ਲੱਗੀ ਆ ਕਿ ਨਹੀਂ ਇਸ ਦੇ ਬਾਰੇ ਤਾਂ ਅਜੇ ਕੋਈ ਬਹੁਤਾ ਪਤਾ ਨਹੀਂ ਆ, ਪਰ ਇਹ 2 ਦਿਨ ਇੱਦਾਂ ਹੀ ਜਿਹੜਾ ਹਰਜੋਤ ਸਿੰਘ ਜੀ ਤੇਜ਼ ਹਵਾਵਾਂ ਤੇ ਠੰਡ ਦਾ ਪ੍ਰਕੋਪ ਜਿਹੜਾ ਆ ਉਹ ਜਾਰੀ ਰਹੇਗਾ। ਰਾਤ ਤਾਈਂ ਤਾਪਮਾਨ ਕੱਲ੍ਹ ਦੇ ਮੁਕਾਬਲੇ ਆਲਰੇਡੀ ਹਰਜੋਤ ਸਿੰਘ ਜੀ 14 ਡਿਗਰੀ ਘੱਟ ਆ ਤੇ ਰਾਤ ਨੂੰ ਜਿਹੜੀ ਫਰੀਜ਼ ਵਾਰਨਿੰਗ ਆ ਇੱਥੇ ਫਰੈਜ਼ਨੋ ਤੇ ਇਸ ਦੇ ਇਰਦ ਗਿਰਦ ਦੇ ਇਲਾਕਿਆਂ 'ਚ ਸੈਂਟਰਲ ਵੈਲੀ ਦੇ ਕਈ ਇਲਾਕਿਆਂ ਦੇ ਵਿੱਚ ਜਾਰੀ ਕੀਤੀ ਗਈ ਆ। ਸੋ ਬਚਾਅ ਜਿਹੜਾ ਉਹ ਤੁਸੀਂ ਰੱਖਿਓ। 2 ਦਿਨ ਜ਼ਿਆਦਾ ਠੰਡ ਜਿਹੜੀ ਉਹ ਰਹਿਣ ਵਾਲੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਇੱਧਰ ਸੈਂਟਰਲ ਵੈਲੀ ਤੇ ਡਾਊਨ ਸਾਊਥ ਕਾਫੀ ਤੇਜ਼ ਹਵਾਵਾਂ ਜਿਹੜੀਆਂ ਉਹ ਵਗੀਆਂ। 152 ਤੇ 99 ਦਾ ਜਿੱਥੇ ਜੰਕਸ਼ਨ ਆ ਉੱਥੇ 152 ਦੇ ਉੱਤੇ ਕਿਉਂਕਿ ਖੇਤ ਜ਼ਿਆਦਾ ਨੇ ਤੇ ਉੱਥੇ ਡਸਟ ਬਾਲ ਬਹੁਤ ਹੋਏ ਤੇ ਜ਼ੀਰੋ ਵਿਜ਼ਿਬਿਲਟੀ ਇੱਕ ਟਾਈਮ ਦੇ ਉੱਤੇ ਬਣ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ ਸਵੇਰੇ 11 ਵਜੇ ਹੀ ਉਹਨਾਂ ਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਅੱਧਾ ਦਰਜਨ ਤੋਂ ਵੱਧ ਐਕਸੀਡੈਂਟ ਹੋਏ। ਖੁਸ਼ਕਿਸਮਤੀ ਦੇ ਨਾਲ ਕਿਸੇ ਨੂੰ ਸੱਟ ਚੋਟ ਉਸ ਦੇ ਵਿੱਚ ਨਹੀਂ ਲੱਗੀ। ਇੱਕ ਐਕਸੀਡੈਂਟ ਦੇ ਵਿੱਚ CHP ਦੀ ਗੱਡੀ ਵੀ ਜਿਹੜੀ ਉਹ ਸ਼ਾਮਲ ਸੀ, ਜਿੱਥੇ ਉਹ ਖੜੀ ਸੀ ਤੇ ਪਿੱਛੋਂ ਆ ਕੇ ਉਹਨਾਂ ਦੀ ਗੱਡੀ ਦੇ ਵਿੱਚ ਕੋਈ ਵੱਜਾ ਤੇ ਖੁਸ਼ਕਿਸਮਤੀ ਦੇ ਨਾਲ ਅਫਸਰ ਜਿਹੜਾ ਆ ਉਸ ਟਾਈਮ ਦੇ ਵਿੱਚ ਗੱਡੀ 'ਚ ਬੈਠਾ ਨਹੀਂ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ ਫਾਰਮਰਸ ਆ ਉਹਨਾਂ ਨੇ ਪ੍ਰੋਐਕਟਿਵਲੀ ਕੰਮ ਸ਼ੁਰੂ ਕਰਦੇ ਹੋਏ ਜਿਹੜੇ ਇਸ ਸਟ੍ਰੈਚ ਦੇ ਉੱਤੇ ਜਿੰਨੇ ਵੀ ਖੇਤ ਸੀ ਉਹਨਾਂ ਉੱਤੇ ਪਾਣੀ ਦੀਆਂ ਬੁਛਾਰਾਂ ਜਿਹੜੀਆਂ ਉਹ ਕੀਤੀਆਂ। ਪਾਣੀ ਛਿੜਕਿਆ ਜਿਸ ਦੇ ਨਾਲ ਮਿੱਟੀ ਘੱਟਾ ਉੱਡਣਾ ਜਿਹੜਾ ਆ ਉਹ ਬੰਦ ਹੋਇਆ। ਉਧਰ ਮੋਹਾਵੇ ਡੈਜ਼ਰਟ ਵਾਲੇ ਪਾਸੇ ਸਭ ਨੂੰ ਪਤਾ ਵੀ ਉੱਥੇ ਵੀ ਤੇਜ਼ ਹਵਾਵਾਂ ਬਹੁਤ ਹੁੰਦੀਆਂ। ਅੱਜ ਦੀਆਂ ਵੀਡੀਓਜ਼ ਬਹੁਤ ਉੱਥੋਂ ਦੀਆਂ ਵਾਇਰਲ ਹੋ ਰਹੀਆਂ ਆ, ਜਿੱਥੇ ਕਈ ਟਰੱਕ ਜਿਹੜੇ ਆ ਉਹ ਤੇਜ਼ ਹਵਾ ਦੇ ਚੱਲਦਿਆਂ ਪਲਟ ਗਏ ਹੈਗੇ ਆ। ਉੱਥੋਂ ਦੇ ਇੱਕ CHP ਦੇ ਆਫਿਸਰ ਨੇ ਉਹ ਵੀਡੀਓ ਬਣਾ ਕੇ ਜਿਹੜੀ ਉਹ ਪਾਈ ਆ, ਜਿਸ ਦੇ ਵਿੱਚ ਉਹ ਆਖ ਰਹੇ ਆ ਵੀ ਜਦੋਂ ਇੰਨੀਆਂ ਤੇਜ਼ ਹਵਾਵਾਂ ਹੁੰਦੀਆਂ ਆ, ਵੱਡੀਆਂ ਗੱਡੀਆਂ ਖਾਸ ਕਰਕੇ ਟਰੱਕਾਂ ਦੇ ਉੱਤੇ ਉਹਨਾਂ ਦਾ ਜ਼ੋਰ ਜਿਹੜਾ ਉਹ ਜ਼ਿਆਦਾ ਹੁੰਦਾ ਆ, ਜਿਸ ਕਰਕੇ ਖਤਰਾ ਜਿਹੜਾ ਉਹ ਬਣ ਜਾਂਦਾ ਆ। ਮਲਟੀਪਲ ਟਰੱਕਸ ਜਿਹੜੇ ਆ ਉੱਥੇ ਮੁਹਾਵੇ ਦੇ ਉਸ ਫਰੀਵੇ ਦੇ ਉੱਤੇ ਜਿਹੜੇ ਉਹ ਉਲਟੇ ਹੋਏ ਸੀਗੇ। ਸਾਈਡ 'ਤੇ ਜਿਹੜੇ ਉਹ ਡਿੱਗੇ ਪਏ ਸੀਗੇ। ਕਿਸੇ ਨੂੰ ਇੰਜਰੀ ਲੱਗੀ ਆ ਕਿ ਨਹੀਂ ਇਸ ਦੇ ਬਾਰੇ ਤਾਂ ਅਜੇ ਕੋਈ ਬਹੁਤਾ ਪਤਾ ਨਹੀਂ ਆ, ਪਰ ਇਹ 2 ਦਿਨ ਇੱਦਾਂ ਹੀ ਜਿਹੜਾ ਹਰਜੋਤ ਸਿੰਘ ਜੀ ਤੇਜ਼ ਹਵਾਵਾਂ ਤੇ ਠੰਡ ਦਾ ਪ੍ਰਕੋਪ ਜਿਹੜਾ ਆ ਉਹ ਜਾਰੀ ਰਹੇਗਾ। ਰਾਤ ਤਾਈਂ ਤਾਪਮਾਨ ਕੱਲ੍ਹ ਦੇ ਮੁਕਾਬਲੇ ਆਲਰੇਡੀ ਹਰਜੋਤ ਸਿੰਘ ਜੀ 14 ਡਿਗਰੀ ਘੱਟ ਆ ਤੇ ਰਾਤ ਨੂੰ ਜਿਹੜੀ ਫਰੀਜ਼ ਵਾਰਨਿੰਗ ਆ ਇੱਥੇ ਫਰੈਜ਼ਨੋ ਤੇ ਇਸ ਦੇ ਇਰਦ ਗਿਰਦ ਦੇ ਇਲਾਕਿਆਂ 'ਚ ਸੈਂਟਰਲ ਵੈਲੀ ਦੇ ਕਈ ਇਲਾਕਿਆਂ ਦੇ ਵਿੱਚ ਜਾਰੀ ਕੀਤੀ ਗਈ ਆ। ਸੋ ਬਚਾਅ ਜਿਹੜਾ ਉਹ ਤੁਸੀਂ ਰੱਖਿਓ। 2 ਦਿਨ ਜ਼ਿਆਦਾ ਠੰਡ ਜਿਹੜੀ ਉਹ ਰਹਿਣ ਵਾਲੀ ਆ।